ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਚੱਕਰ ਜਿਹਨ ਅਰ ਬਰਨ ਜਾਤ ਹਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੀਤ ਨੀਤ ਬਨ ਤ੍ਰਿਣ ਕਹਿਤ ਤੁਐ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਨਤ ਸੁਮਤ ਮੂਕ ਉਚਰ ਹੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੁ ਸੁਣੈ ਜਾਉ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਝ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਪਾਵਨੀ ਭਗਤ ਨਹੀਂ ਉਪਜੀ, ਭੁਖੈ ਦਾਨ ਨਾ ਦੀਨਾ। ਰਹਾਉ ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੁਪਿਓ ਦੇਵਾ। ਪਰ ਨਿੰਦਾ ਮੁਖ ਤੇ ਨਹੀਂ ਛੁਟੀ, ਨਿਰਮਲ ਭਈ ਸਭ ਸੇਵਾ। ਬਾੜ ਪਾਰ ਘਰ ਮੂਸ ਬੇਰਾਨੋ, ਪੇਟ ਭਰੈ ਅਪਰਾਧੀ। ਜਿਹੇ ਪਰਲੋਕ ਜਾਏ ਅਪ ਕੀਰਤ, ਸੋਈ ਅਵਿਦਿਆ ਸਾਧੀ। ਹਿੰਸਾ ਤਉ ਮਨ ਤੇ ਨਹੀਂ ਛੁਟੀ, ਜੀ ਦਇਆ ਨਹੀਂ ਪਾਤੀ। ਪਰਮਾਨੰਦ ਸਾਧ ਸੰਗਤ ਮਿਲ, ਕਥਾ ਪੁਨੀਤ ਨਾ ਚਾਲੀ। ਹਿੰਸਾ ਤਉ ਮਨ ਤੇ ਨਹੀਂ ਛੁਟੀ, ਜੀ ਦਇਆ ਨਹੀਂ ਪਾਤੀ। ਪਰਮਾਨੰਦ ਸਾਧ ਸੰਗਤ ਮਿਲ, ਕਥਾ ਪੁਨੀਤ ਨਾ ਚਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਿਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਭ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਆਓ ਹੋਰ ਵੀ ਕੋਈ ਸਮਾਂ ਗੁਰੂ ਚਰਨਾਂ ਵਿੱਚ ਭਾਵਨਾ ਪ੍ਰੇਮ ਸਹਿਤ ਬੈਠ ਕੇ ਪਾਵਨ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਸ ਸਮੇਂ ਭਾਈ ਗੁਰਦਾਸ ਸਾਹਿਬ ਜੀ ਤੋਂ ਗੁਰਬਾਣੀ ਲਿਖਵਾ ਰਹੇ ਸਨ, ਕਾਂਚੀ ਤੋਂ ਪੰਡਿਤ ਜਲ ਕਰਕੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ ਪਹੁੰਚੇ। ਹਰੀ ਲਾਲ ਔਰ ਕ੍ਰਿਸ਼ਨ ਲਾਲ, ਇਹਨਾਂ ਨੇ ਸਾਰੀਆਂ ਹੀ ਜਿਤਨੇ ਵੀ ਵੇਦ ਸ਼ਾਸਤਰ ਵਿਦਿਆਵਾਂ ਸਨ ਸਾਰੀਆਂ ਪੜ੍ਹੀਆਂ, ਸਾਰੇ ਵੇਦਾਂ ਸ਼ਾਸਤਰਾਂ ਨੂੰ ਪੜ੍ਹਿਆ ਵਿਚਾਰਿਆ, ਪਰ ਮਨ ਨੂੰ ਅਜੇ ਤਾਈਂ ਸਕੂਨ ਨਹੀਂ ਸੀ ਸਾਧ ਸੰਗਤ ਪ੍ਰਾਪਤ ਹੋਇਆ। ਬੜਾ ਯਤਨ ਕੀਤਾ ਪਰ ਫਿਰ ਵੀ ਮਨ ਨੂੰ ਸਕੂਨ ਨਹੀਂ ਸੀ ਮਿਲਦਾ, ਮਨ ਨੂੰ ਸ਼ਾਂਤੀ ਨਹੀਂ ਸੀ ਮਿਲਦੀ। ਇਹਨਾਂ ਨੇ ਆਪਣੇ ਦਾਦੇ ਪੜਦਾਦਿਆਂ ਦੇ ਪੁਸਤਕਾਲਿਆਂ ਵਿੱਚ ਜਾ ਕਰਕੇ ਜਦੋਂ ਖੋਜ ਕੀਤੀ ਕਿ ਸ਼ਾਇਦ ਸਾਨੂੰ ਐਸਾ ਕੋਈ ਉੱਥੋਂ ਗ੍ਰੰਥ ਮਿਲ ਜਾਵੇ ਜਿਹਨੂੰ ਪੜ੍ਹਨੇ ਸੁਣਨੇ ਦੇ ਨਾਲ, ਵਿਚਾਰਨੇ ਨਾਲ ਸਾਡੇ ਮਨ ਨੂੰ ਸਕੂਨ ਪ੍ਰਾਪਤ ਹੋ ਜਾਵੇਗਾ, ਕਿਉਂਕਿ ਸਭ ਵੇਦ ਸ਼ਾਸਤਰ ਪੜ੍ਹਦੇ ਪਰ ਮਨ ਨੂੰ ਸ਼ਾਂਤੀ ਨਹੀਂ ਸੀ ਪ੍ਰਾਪਤ ਹੋਈ। ਇਸ ਕਰਕੇ ਇਹਨਾਂ ਨੇ ਆਪਣੇ ਪੁਰਖਿਆਂ ਦੇ ਪੁਸਤਕਾਲਿਆਂ ਵਿੱਚ ਜਾ ਕਰਕੇ, ਜਿੱਥੇ ਬਹੁਤ ਹੋਰ ਵੀ ਕਈ ਜਿਹੜੇ ਗ੍ਰੰਥ ਸਨ ਰੱਖੇ ਹੋਏ ਸਨ, ਜਦੋਂ ਗਏ ਹਨ ਤੇ ਉੱਥੇ ਸਾਧ ਸੰਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦਾ ਉਚਾਰਨ ਕੀਤਾ ਹੋਇਆ ਇੱਕ ਸ਼ਬਦ ਮਿਲਿਆ,
ਸੰਸਕ੍ਰਿਤੀ ਸ਼ਲੋਕਾਂ ਵਿੱਚ ਪਹਿਲਾ ਸ਼ਬਦ ਆਉਂਦਾ ਹੈ। ਪਹਿਲਾ ਸ਼ਬਦ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ, ਫਿਰ ਪੰਜਵੀਂ ਪਾਤਸ਼ਾਹੀ ਦੀ ਉਚਾਰਨ ਕੀਤੀ ਹੋਈ ਸੰਸਕ੍ਰਿਤੀ ਜੋ ਬਾਣੀ ਹੈ। ਗੁਰੂ ਪਾਤਸ਼ਾਹੀ ਦਾ ਉਚਾਰਨ ਕੀਤਾ ਵਚਨ ਜਦੋਂ ਮਿਲਿਆ, ਪੜ੍ਹ ਪੁਸਤਕ ਸੰਧਿਆ ਬਾਦੰ, ਸਿਲ ਪੂਜ ਸਮਗਲ ਸਮਾਦੰ, ਮੁਖ ਝੂਠ ਵਿਭੂਖਣ ਸਾਰੰ, ਤ੍ਰੈਪਾਲ ਤਿਹਾਲ ਵਿਚਾਰੰ, ਗਲ ਮਾਲਾ ਤਿਲਕ ਲਿਲਾਟੰ, ਦੋਇ ਧੋਤੀ ਬਸਤਰ ਕਪਾਟੰ, ਜੋ ਜਾਣ ਬ੍ਰਹਮੰ ਕਮੰ ਕਰਮੰ, ਸਭ ਫੋਕ ਨਿਸ਼ਚੈ ਕਰਮੰ, ਕਹੋ ਨਾਨਕ ਨਿਸ਼ਚੈ ਧਿਆਵੈ, ਬਿਨ ਸਤਿਗੁਰ ਬਾਟ ਨਾ ਪਾਵੈ। ਇਹ ਜਦੋਂ ਸ਼ਬਦ ਪੜ੍ਹਿਆ ਹੈ, ਫਿਰ ਵਿਚਾਰਿਆ ਹੈ, ਤੇ ਮਨ ਉਸੇ ਸਮੇਂ ਹੀ ਸਾਧ ਸੰਗਤ ਸ਼ਾਂਤ ਹੋ ਗਿਆ। ਜੋ ਜ਼ਿੰਦਗੀ ਦਾ ਵੱਡਾ ਪੱਖ ਬਹੁਤੇ ਵੇਦ ਸ਼ਾਸਤਰ ਪੜ੍ਹ ਕਰਕੇ ਜੋ ਮਨ ਨੂੰ ਸ਼ਾਂਤੀ ਨਹੀਂ ਸੀ ਕਦੇ ਵੀ ਪ੍ਰਾਪਤ ਹੋਈ, ਛਿਨ ਮਾਤਰ ਸਮੇਂ ਵੀ ਸਤਿਗੁਰਾਂ ਦਾ ਇਹ ਭਜਨ ਪੜ੍ਹਨੇ ਕਰਕੇ ਮਨ ਨੂੰ ਸਕੂਨ ਪ੍ਰਾਪਤ ਹੋਇਆ। ਫਿਰ ਵਿਚਾਰਦੇ ਹਨ ਕਿ ਆਖਰਕਾਰ ਇਹ ਕਿਹਨਾਂ ਦਾ ਉਚਾਰਨ ਕੀਤਾ ਹੋਇਆ। ਪਤਾ ਲੱਗਾ ਕਿ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੈ, ਜਿਨ੍ਹਾਂ ਨੇ ਕਾਂਚੀ ਵਿੱਚ ਆ ਕਰਕੇ ਵਿਸ਼ਨ ਦੱਤ ਦਾ ਉਧਾਰ ਕੀਤਾ ਸੀ, ਸਾਡੇ ਦਾਦੇ ਦਾ। ਕਿਉਂਕਿ ਗੋਪਾਲ ਦੱਤ ਦੇ ਪੁੱਤਰ ਸਨ ਹਰੀ ਲਾਲ ਅਤੇ ਕ੍ਰਿਸ਼ਨ ਲਾਲ। ਇਹਨਾਂ ਦਾ ਦਾਦਾ ਸੀ ਵਿਸ਼ਨ ਦੱਤ, ਜਿਹਦੇ ਮਨ ਵਿੱਚ ਬੜਾ ਹੰਕਾਰ ਸੀ ਵਿਦਿਆ ਦਾ। ਉਹ ਕਿਸੇ ਮਹਾਤਮਾ ਦੇ ਕਹੇ ਹੋਏ ਵਚਨਾਂ ਅਨੁਸਾਰ ਦਿੱਤੇ ਹੋਏ ਸ਼ਰਾਪ ਕਰਕੇ ਉਹ ਕੂਕਰ ਕੁੱਤਾ ਬਣਿਆ ਸੀ। ਉਸ ਦਾ ਉਧਾਰ ਕੀਤਾ ਸੀ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਕਾਂਸ਼ੀ ਵਿੱਚ ਜਾ ਕਰਕੇ। ਜਦੋਂ ਪਤਾ ਲੱਗਾ ਕਿ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ, ਫਿਰ ਖੋਜ ਕਰਦਿਆਂ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੇ ਕਿ ਉਹਨਾਂ ਦੀ ਥਾਂ ਤੇ ਹੁਣ ਕੌਣ ਹਨ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਏ, ਨਮਸਕਾਰ ਕੀਤੀ। ਉਹ ਜੋ ਸਤਿਗੁਰਾਂ ਦਾ ਉਚਾਰਨ ਕੀਤਾ ਹੋਇਆ ਸ਼ਬਦ ਸੀ, ਗੁਰੂ ਚਰਨਾਂ ਵਿੱਚ ਲਿਆ ਕੇ ਅਰਪਣ ਕੀਤਾ ਔਰ ਬੇਨਤੀ ਕੀਤੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਵੇਂ ਸਾਡੇ ਵਡੇਰਿਆਂ ਨੂੰ ਆਪ ਜੀ ਨੇ ਉਪਦੇਸ਼ ਦੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਾਜਿਆ ਸੀ, ਲੋਕ ਪਰਲੋਕ ਸਫਲਾ ਬਣਾਇਆ ਸੀ, ਇਸੇ ਤਰ੍ਹਾਂ ਸਾਡੇ ਤੇ ਵੀ ਕਿਰਪਾ ਕਰੋ ਮਹਾਰਾਜ, ਜਗਤ ਦੀ ਮੋਹ ਮਮਤਾ ਛੁੱਟ ਜਾਵੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੰਸਕ੍ਰਿਤੀ ਦੇ ਸਰੂਪ ਉਚਾਰਨ ਕੀਤੇ। ਇਸ ਸੰਸਾਰ ਦੀ ਮੋਹ ਮਮਤਾ ਛਡਾਉਣ ਦੇ ਵਾਸਤੇ, ਜਗਤ ਦੇ ਹੰਕਾਰ ਦੀ ਨਿਵਰਤੀ ਵਾਸਤੇ, ਹੰਗਤਾ ਮਮਤਾ ਇਹ ਸਭ ਛਡਾਉਣ ਦੇ ਵਾਸਤੇ ਸਤਿਗੁਰਾਂ ਨੇ ਵੈਰਾਗਮਈ ਉਪਦੇਸ਼ ਬਖਸ਼ਿਸ਼ ਕੀਤਾ ਸੀ। ਕਤੰਚ ਮਾਤਾ, ਕਤੰਚ ਪਿਤਾ, ਕਤੰਚ ਮੋਹ ਕੁਟੰਬੇ, ਤੇ ਇਹ ਸਾਰੇ ਸਭ ਤੋਂ ਪਹਿਲਾਂ ਇਹ ਸ਼ਲੋਕ ਉਚਾਰਨ ਕੀਤਾ। ਫਿਰ ਵਾਰੀ ਵਾਰੀ ਜਿਵੇਂ ਜਿਵੇਂ ਬੇਨਤੀਆਂ ਕਰਦੇ ਗਏ ਹਰੀ ਲਾਲ ਕ੍ਰਿਸ਼ਨ ਲਾਲ, ਮਹਾਰਾਜ ਸੱਚੇ ਪਾਤਸ਼ਾਹ ਤਿਵੇਂ ਤਿਵੇਂ ਜੋਗ ਉਹਨਾਂ ਨੂੰ ਉੱਤਰ ਦੇਣ ਵਾਸਤੇ, ਸ਼ੰਕਿਆਂ ਦੀ ਨਿਵਰਤੀ ਕਰਨ ਵਾਸਤੇ, ਸੰਸਾਰ ਨੂੰ ਅਸਤ ਜਨਾਉਣ ਦੇ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਲੋਕ ਉਚਾਰਨ ਕਰੇ ਗਏ ਸਨ। ਭਾਵ ਕਿ ਜਿੰਨੀ ਦੇਰ ਤੱਕ ਸਤਿਗੁਰੂ ਜੀ ਦੀ ਕਿਰਪਾ ਦੇ ਪਾਤਰ ਨਾ ਬਣਿਆ ਜਾਵੇ, ਉਨੀ ਦੇਰ ਤੱਕ ਭਾਵੇਂ ਕੋਈ ਜਿੰਨਾ ਮਰਜ਼ੀ ਮਨੁੱਖ ਜਗਤ ਅੰਦਰ ਯਤਨ ਕਰ ਲਵੇ, ਵੇਦਾਂ ਸ਼ਾਸਤਰਾਂ ਨੂੰ ਪੜ੍ਹ ਲਵੇ, ਪਰ ਮਨ ਨੂੰ ਨਹੀਂ ਕਦੇ ਵੀ ਸ਼ਾਂਤੀ ਪ੍ਰਾਪਤ ਹੋ ਸਕਦੀ। ਇਵੇਂ ਹੀ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਅੱਜ ਦਾ ਜੋ ਪਾਵਨ ਸ਼ਬਦ ਰਾਹੀਂ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਭਗਤ ਪਰਮਾਨੰਦ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ। ਬਹੁਤ ਸਾਰੇ ਜੋ ਇਹਨਾਂ ਦੇ ਚੇਲੇ ਸਨ, ਵਿਦਿਆਰਥੀ ਸਨ ਭਗਤ ਪਰਮਾਨੰਦ ਜੀ ਦੇ, ਉਹਨਾਂ ਵਿੱਚੋਂ ਇੱਕ ਪੁਰਾਣ ਵੇਦ ਸ਼ਾਸਤਰ ਪੜ੍ਹਿਆ ਹੋਇਆ ਸੀ। 18 ਪੁਰਾਣ ਵੀ ਪੜ੍ਹੇ ਹੋਏ ਸਨ। ਉਸ ਨੇ ਬਹੁਤ ਵੱਡਾ ਵਿਦਵਾਨ ਸੀ, ਪਰ ਸਾਧ ਸੰਗਤ ਕੋਈ ਅਵਗੁਣ ਧਾਰਨ ਕਰਨੇ ਕਰਕੇ, ਮੰਦ ਵਾਸ਼ਨਾ ਅੰਦਰ ਧਾਰਨ ਕਰਨੇ ਕਰਕੇ ਸੰਸਾਰ ਦੇ ਅਵਗੁਣ ਭਰੇ ਕਰਮ ਕਰਨ ਲੱਗ ਪਿਆ। ਜਦੋਂ ਬੁਰੇ ਕਰਮ ਕਰਨ ਲੱਗ ਗਿਆ ਤੇ ਲੋਕਾਂ ਨੇ ਬਥੇਰਾ ਸਮਝਾਇਆ, ਤੂੰ ਐਸੇ ਬੁਰੇ ਕਰਮ ਕਰਦਾ ਹੈ, ਇਹਨਾਂ ਕਰਕੇ ਤੇਰੇ ਗੁਰੂ ਪਰਮਾਨੰਦ ਨੂੰ ਜਿਹੜੀ ਹੈ ਨਾ ਉਹ ਲਾਹਨਤਾਂ ਜਾਂਦੀਆਂ ਨੇ, ਫਿਟਕਾਰਾਂ ਜਾਂਦੀਆਂ ਨੇ, ਉਹਨਾਂ ਦਾ ਨਾਮ ਵੀ ਤੂੰ ਬਦਨਾਮ ਕਰਦਾ ਪਿਆ ਹੈ।
ਕਿਉਂਕਿ ਉਹ ਚੰਗਾ ਤੇ ਸੱਚਾ ਉਪਦੇਸ਼ ਦਿੰਦੇ ਨੇ। ਸਭਨਾਂ ਨੂੰ ਸਮਾਨ ਜਾਣ ਕਰਕੇ ਯੋਗ ਉੱਤਰ ਦੇ ਕਰਕੇ ਸ਼ੰਕਿਆਂ ਦੀ ਨਿਵਰਤੀ ਕਰਦੇ ਹੈ। ਇਸ ਲਈ ਚੱਲ ਤੈਨੂੰ ਉਹਨਾਂ ਦੀ ਸੰਗਤ ਵਿੱਚ ਅਸੀਂ ਲੈ ਕਰਕੇ ਜਾਂਦੇ ਹਾਂ। ਹੈ ਤੇ ਉਹਨਾਂ ਦਾ ਹੀ ਤੂੰ ਦਾਸ ਹੈ ਨਾ, ਭਾਵੇਂ ਬੁਰੇ ਕਰਮ ਕਰਨ ਲੱਗ ਪਿਆ ਹੈ। ਸਾਰੇ ਕਹਿੰਦੇ ਕਿ ਸੰਗਤ ਨੇ ਮਿਲ ਕਰਕੇ ਸਾਧ ਸੰਗਤ ਤੋਂ ਨਾਲ ਲੈ ਕੇ ਜਦੋਂ ਭਗਤ ਪਰਮਾਨੰਦ ਜੀ ਕੋਲ ਆਏ, ਕਹਿਣ ਲੱਗੇ ਮਹਾਰਾਜ ਇਹ ਤੁਹਾਡਾ ਦਾਸ ਹੈ, ਪਰ ਇਹ ਬੁਰੇ ਕਰਮ ਕਰਨ ਲੱਗ ਪਿਆ ਹੈ ਭਾਵੇਂ ਵਿਦਵਾਨ ਹੈ, ਇਹਦਾ ਆਚਰਣ ਬਹੁਤ ਗਿਰਿਆ ਹੋਇਆ ਹੈ, ਪਾਪ ਕਰਮ ਕਰਦਾ ਹੈ। ਉਸ ਸਮੇਂ ਭਗਤ ਪਰਮਾਨੰਦ ਜੀ ਨੇ ਉਸ ਦੇ ਤਾਈਂ ਸ਼ਬਦ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਭਗਤ ਰਸਨਾ ਦੁਆਰਾ ਪਾਵਨ ਸ਼ਬਦ ਰਾਹੀਂ ਸਿੱਖਿਆ ਦੇ ਰਹੇ ਨੇ। ਆਓ ਸਾਧ ਸੰਗਤ ਐਵੇਂ ਹੀ ਹੋਰ ਵੀ ਕੋਈ ਸਮਾਂ ਗੁਰੂ ਚਰਨਾਂ ਵਿੱਚ ਬੈਠ ਕੇ ਪਾਵਨ ਲੜੀਵਾਰ ਗੁਰੂ ਸ਼ਬਦ ਦੇ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਝੁਕਾਓ ਸੀਸ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰੰਗ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਾਰੰਗ ਰਾਗ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 1253 ਅੰਗ ਦੇ ਸ਼ਬਦ ਸੁਸ਼ੋਭਿਤ ਹੈ। ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲਾਂ ਵਸਤੂ ਨਿਰਦੇਸ਼ਕ ਮੰਗਲ ਕੀਤਾ ਹੈ। ਇੱਕ ਅਦਵੈਤ ਸਰੂਪ ਹੈ ਓੰਕਾਰ, ਸਭ ਜੀਵਾਂ ਦਾ ਪ੍ਰਕਾਸ਼ਕ ਹੈ। ਉਸ ਵਾਹਿਗੁਰੂ ਨੂੰ ਸਤਿਗੁਰਾਂ ਦੀ ਕਿਰਪਾ ਦੁਆਰਾ ਪਾਇਆ ਜਾ ਸਕਦਾ ਹੈ। ਸਤਿਗੁਰੂ ਜੀ ਦੀ ਬਖਸ਼ਿਸ਼ ਦੁਆਰਾ ਉਸ ਓੰਕਾਰ ਦੀ ਸ਼ਕਤੀ ਨੂੰ ਪ੍ਰਾਪਤ ਕੀਤਾ ਜਾਂਦਾ ਹੈ। ਜਦੋਂ ਭਗਤ ਪਰਮਾਨੰਦ ਜੀ ਦੇ ਕੋਲ ਉਹ ਸੇਵਕ ਨੂੰ ਲੈ ਕਰਕੇ ਆਏ, ਉਸ ਸਮੇਂ ਉਚਾਰਨ ਕਰਦੇ ਨੇ ਤੈ ਨਰ ਕਿਆ ਪੁਰਾਨ ਸੁਨ ਕੀਨਾ। ਹੇ ਮਨੁੱਖ ਤੂੰ ਪੁਰਾਣਾਂ ਨੂੰ, ਵੇਦਾਂ ਨੂੰ, ਜਿਹੜੇ ਸ਼ਾਸਤਰ ਗ੍ਰੰਥ ਹਨ ਉਹਨਾਂ ਨੂੰ ਸੁਣ ਕਰਕੇ ਕੀ ਲਾਹਾ ਪ੍ਰਾਪਤ ਕੀਤਾ ਹੈ, ਜਾਂ ਫਿਰ ਉਹਨਾਂ ਨੂੰ ਪੜ੍ਹ ਕਰਕੇ ਵਿਚਾਰ ਕੇ ਕੀ ਉਹਦੇ ਤੋਂ ਗਿਆਨ ਉਹਨਾਂ ਤੋਂ ਪ੍ਰਾਪਤ ਕੀਤਾ ਹੈ। ਤੇਰੇ ਅੰਦਰ ਦੇ ਜਿਹੜੇ ਮੰਦ ਵਾਸ਼ਨਾਵਾਂ ਸਨ ਫੇਰ ਵੀ ਮਿਟੀਆਂ ਨਾ, ਜੋ ਬੁਰੇ ਕਰਮ ਕਰਨ ਦੇ ਵਾਸਤੇ ਤੇਰੇ ਅੰਦਰ ਦੇ ਵਿਕਲਪ ਸਨ, ਮਾੜੇ ਫੁਰਨੇ ਸਨ, ਫੇਰ ਵੀ ਮਿਟੇ ਨਹੀਂ ਹੈ। ਇਹਨਾਂ ਨੂੰ ਫਿਰ ਸੁਣ ਕਰਕੇ ਕੀ ਤੈਨੂੰ ਲਾਭ ਪ੍ਰਾਪਤ ਹੋਇਆ? ਜ਼ਿੰਦਗੀ ਵਿੱਚ ਕੁਝ ਵੀ ਨਾ ਪ੍ਰਾਪਤ ਹੋਇਆ। ਭਗਤ ਕਬੀਰ ਸਾਹਿਬ ਜੀ ਨੇ ਵਚਨ ਕੀਤਾ, ਕਿਆ ਪੜ੍ਹੀਐ ਕਿਆ ਗੁਨੀਐ, ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ। ਇਹਨਾਂ ਵੇਦਾਂ ਸ਼ਾਸਤਰਾਂ ਨੂੰ ਪੜ੍ਹਨ ਦਾ, ਸੁਣਨ ਦਾ ਕੀ ਲਾਭ ਹੈ? ਜੇ ਮਨ ਦੇ ਵਿੱਚ ਸ਼ਾਂਤੀ ਨਹੀਂ ਪ੍ਰਾਪਤ ਹੋਣੀ ਤਾਂ ਹਿਰਦੇ ਵਿੱਚ ਵਾਹਿਗੁਰੂ ਦੇ ਗਿਆਨ ਦਾ ਪ੍ਰਕਾਸ਼ ਨਹੀਂ ਹੋਣਾ, ਫਿਰ ਕੀ ਲਾਭ ਹੈ? ਕਹਿੰਦੇ ਹਨ ਫਿਰ ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਸੋਈ। ਹਰ ਕਾ ਨਾਮ ਨਾ ਜਪਿ ਗਵਾਰਾ, ਕਿਆ ਸੋਚੇ ਬਾਰੰਬਾਰਾ। ਇਹ ਝੱਲੇ ਜੀਵ ਕਿਉਂ ਤੂੰ ਬਾਰ-ਬਾਰ ਸੋਚਦਾ ਰਹਿੰਦਾ ਹੈ? ਐਵੇਂ ਸੰਸਾਰ ਦੀਆਂ ਸੋਚਾਂ ਵਿੱਚ ਪੈ ਕੇ ਪਰਮਾਤਮਾ ਦਾ ਨਾਮ ਜਪਦਾ ਨਹੀਂ, ਬਾਰ-ਬਾਰ ਇਹੋ ਹੀ ਵਿਚਾਰਦਾ ਰਹਿੰਦਾ ਕਿ ਨਾਮ ਜਪਾਂ ਕਿ ਨਾ ਜਪਾਂ, ਜਾਂ ਕਿਤੇ ਫੇਰ ਨਾਮ ਜਪ ਲਵਾਂਗੇ। ਨਾਮ ਜਪਾਂ ਕਿ ਵੇਦਾਂ ਸ਼ਾਸਤਰਾਂ ਨੂੰ ਪੜ੍ਹਾਂ। ਇਹਨਾਂ ਵਿੱਚ ਬਹੁਤ ਸਾਰੇ ਸੰਸਾਰ ਦੇ ਤਰ੍ਹਾਂ ਦੇ ਕਰਮ ਕਾਂਡ ਦੱਸੇ ਹੋਏ ਹੈ। ਇਸ ਸੰਸਾਰ ਦੇ ਵੇਦਾਂ ਸ਼ਾਸਤਰਾਂ ਪੁਰਾਣਾਂ ਦੇ ਮੈਂ ਇਹ ਕਰਮ ਕਾਂਡ ਕਰ ਕਰਕੇ ਦੇਖ ਲਵਾਂ, ਸ਼ਾਇਦ ਮੇਰੀ ਜ਼ਿੰਦਗੀ ਦਾ ਕੋਈ ਹੱਲ ਹੋ ਜਾਵੇ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਨੂੰ ਪੜ੍ਹਨ ਦਾ, ਸੁਣਨ ਦਾ, ਵਿਚਾਰਨ ਦਾ ਕੀ ਲਾਭ ਹੈ ਜੇ ਹਿਰਦੇ ਵਿੱਚ ਵਾਹਿਗੁਰੂ ਦਾ ਗਿਆਨ ਨਹੀਂ ਪ੍ਰਾਪਤ ਹੋਣਾ ਤਾਂ। ਇਵੇਂ ਹੀ ਭਗਤ ਪਰਮਾਨੰਦ ਜੀ ਨੇ ਉਚਾਰਨ ਕੀਤਾ ਹੈ, ਤੈ ਨਰ ਕਿਆ ਪੁਰਾਨ ਸੁਨ ਕੀਨਾ। ਐ ਮਨੁੱਖ, ਇਹਨਾਂ ਪੁਰਾਣਾਂ ਨੂੰ ਸੁਣ ਕਰਕੇ ਤੂੰ ਕੀ ਲਾਭ ਪ੍ਰਾਪਤ ਕੀਤਾ ਹੈ? ਅਨਪਾਵਨੀ ਕਹਿੰਦੇ ਹਨ ਕਿ ਜੀਵ ਜਿਹੜੇ ਅਪਵਿੱਤਰ ਹਨ ਉਹਨਾਂ ਨੂੰ ਪਵਿੱਤਰ ਕਰਨ ਵਾਲੀ ਜੋ ਪਰਮਾਤਮਾ ਦੀ ਭਗਤੀ ਹੈ। ਅਨਪਾਵਨੀ ਨਿਯੰਤਰਣ ਦਾ ਵੀ ਅਰਥ ਹੈ।
ਲਗਾਤਾਰ ਜੋ ਨਿਯੰਤਰਣ ਲਗਾਤਾਰ ਤੇ ਅਟਲ ਰਹਿਣ ਵਾਲੀ ਜੁਗੋ ਜੁਗ ਪ੍ਰਮਾਤਮਾ ਦੀ ਭਗਤੀ ਹੈ, ਉਹ ਤੇਰੇ ਹਿਰਦੇ ਵਿੱਚ ਪ੍ਰਗਟ ਨਹੀਂ ਹੋ ਸਕੀ। ਫਿਰ ਇਹਨਾਂ ਪੁਰਾਣਾਂ ਨੂੰ ਪੜ੍ਹ ਕਰਕੇ ਕੀ ਲਾਭ ਪ੍ਰਾਪਤ ਕੀਤਾ ਹੈ? ਕੁਝ ਵੀ ਖਟਿਆ ਨਹੀਂ। ਜ਼ਿੰਦਗੀ ਨੂੰ ਸਫਲਿਆ ਕਰਨ ਦੇ ਵਾਸਤੇ ਅਨੁਭਾਵਨੀ ਭਗਤ ਨਹੀਂ ਉਪਜੀ, ਤੇ ਤੇਰੇ ਹਿਰਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਿਆਰੇ ਪ੍ਰਮਾਤਮਾ ਦੀ ਉੱਤਮ ਪਦਵੀ ਜਿਹੜੀ ਹੈ ਨਾ, ਉਹ ਨਹੀਂ ਪ੍ਰਗਟ ਹੋਣਾ ਕੀਤੀ। ਔਰ ਇਸੇ ਤਰ੍ਹਾਂ ਸੰਸਾਰ ਦੇ ਜਿਹੜੇ ਅਪਵਿੱਤਰ ਜੀਵ ਹਨ, ਜਿਨ੍ਹਾਂ ਦੇ ਹਿਰਦੇ ਪਾਪ ਕਰਮ ਕਰ ਕਰਕੇ ਅਪਵਿੱਤਰ ਹੋ ਗਏ ਹੈ, ਮਲੀਨਤਾ ਦੇ ਸਹਿਤ ਹੋ ਗਏ ਹਨ, ਉਹਨਾਂ ਨੂੰ ਸ਼ੁੱਧ ਕਰਨ ਵਾਲੀ ਜੋ ਪ੍ਰਮਾਤਮਾ ਦੀ ਭਗਤੀ ਤੇਰੇ ਅੰਦਰ ਪ੍ਰਗਟ ਨਾ ਹੋ ਸਕੀ, ਭੁੱਖੇ ਦਾਨ ਨਾ ਦੀਨਾ, ਤੇ ਨਾ ਹੀ ਕੋਈ ਸੰਸਾਰ ਦੇ ਜਿਹੜੇ ਕੋਈ ਅਨਾਥ ਲੋੜਵੰਦ ਭੁੱਖੇ ਜੀਵ ਹਨ, ਉਹਨਾਂ ਨੂੰ ਕਿਸੇ ਪ੍ਰਕਾਰ ਕੋਈ ਦਾਨ ਪੁੰਨ ਵੀ ਨਹੀਂ ਕੀਤਾ। ਕੇਵਲ ਬੁਰੇ ਕਰਮ ਹੀ ਕਰਦਾ ਰਿਹਾ, ਸੰਸਾਰ ਦੇ ਮਾੜੇ ਕਰਮ ਕਮਾਉਂਦਾ ਰਿਹਾ ਹੈ ਜ਼ਿੰਦਗੀ ਭਰ। ਇਹ ਜੀਵ ਫਿਰ ਇਹਨਾਂ ਪੁਰਾਣਾਂ ਨੂੰ ਸੁਣਨ ਦਾ ਕੀ ਲਾਭ ਹੈ? ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ ਕਿ ਸੰਸਾਰ ਦੇ ਅੰਦਰ ਜਿਤਨੇ ਵੀ ਵੇਦ ਸ਼ਾਸਤਰ ਧਾਰਮਿਕ ਗ੍ਰੰਥ ਹਨ, ਸਾਧ ਸੰਗਤ ਸਭ ਆਪ ਮੁਹਾਰੇ ਹੋ ਕਰਕੇ ਬੋਲਦੇ ਹਨ ਕਿ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਭ ਕੁਝ ਝੂਠਾ ਹੈ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਦਾ ਫਰਮਾਨ ਹੈ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਸਦਾਈ ਸਿਮਰਤੀਆਂ 18 ਪੁਰਾਣ 6 ਸ਼ਾਸਤਰ ਅਤੇ 4 ਵੇਦ, ਪੁਕਾਰ ਪੁਕਾਰ ਕਰਕੇ ਆਖਦੇ ਨੇ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਭ ਕੁਝ ਝੂਠਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇਹ ਮਨੁੱਖ ਤੂੰ ਕੀ ਪ੍ਰਾਪਤ ਕੀਤਾ ਹੈ ਆਪਣੀ ਜ਼ਿੰਦਗੀ ਵਿੱਚ? ਕੋਈ ਲਾਹਾ ਤਾਂ ਨਹੀਂ ਨਾ ਪ੍ਰਾਪਤ ਕਰ ਸਕਿਆ। ਇਹਨਾਂ ਪੁਰਾਣਾਂ ਨੂੰ ਸੁਣ ਕਰਕੇ, ਸੰਸਾਰ ਦੇ ਵੇਦਾਂ ਸ਼ਾਸਤਰਾਂ ਨੂੰ ਪੜ੍ਹ ਕਰਕੇ, ਜਾਂ ਉਹਨਾਂ ਦੇ ਰਾਹੀਂ ਕਰਮ ਕਾਂਡ ਕਰ ਕਰਕੇ, ਐਸੇ ਬੁਰੇ ਕਰਮ ਕਰਨੇ ਕਰਕੇ ਕੋਈ ਤੈਨੂੰ ਪ੍ਰਾਪਤ ਨਾ ਹੋਇਆ, ਨਾ ਹੀ ਆਪਣੇ ਜੀਵਨ ਦੇ ਵਿੱਚ ਤੂੰ ਸ਼ੁਭ ਗੁਣ ਧਾਰਨ ਕਰ ਸਕਿਆ ਹੈ। ਇਹਨਾਂ ਵਿੱਚ ਲੱਗਣੇ ਕਰਕੇ ਨਾ ਹੀ ਤੇਰੇ ਹਿਰਦੇ ਅੰਦਰ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਪੈਦਾ ਹੋਈ ਹੈ। ਵਿਸਰਾਮ ਜੀ ਕਰਕੇ ਸਤਿਗੁਰੂ ਜੀ ਭਗਤ ਰਸਨਾ ਦੁਆਰਾ ਫਰਮਾਉਂਦੇ ਹਨ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ। ਤੂੰ ਕਹਿੰਦਾ ਹੈ ਕਿ ਮੈਂ ਇਹਨਾਂ ਵੇਦਾਂ ਸ਼ਾਸਤਰਾਂ ਨੂੰ ਪੜ੍ਹਿਆ, ਪਰ ਦੇਖ ਨਾ ਤਾਂ ਤੇਰੀ ਮੰਦੀ ਵਾਸ਼ਨਾ ਅੰਦਰ ਦੀ ਮਿਟਣਾ ਕੀਤੀ ਹੈ, ਨਾ ਹੀ ਤੇਰੇ ਅੰਦਰ ਗੁੱਸਾ ਕਰੋਪੀ